होस्ट मुज़फ़्फ़र अब्बास हाजिर है नीलियां सिला पिछों। अज मैं तुहाडे वास्ते घिन के आया 28वीं दरी मुल्तान दा अंदरून। रात दे कहीं पहर जागद्या होया नारंगी बोली, मैं कल तेरे कट्ठे मलोहिया हुसैन ते हकीम अहमद हुसैन को मिलन चाहदी हां। ਇਹ ਉਹਦੇ ਮੁਲਤਾਨ ਦੇ ਅੰਦਰੂਨ ਦੀ ਉਹ ਜਾ ਹੈ ਜਿੱਥਾਂ ਉਹ ਨਾਰੰਗੀ ਇਕੱਠੇ ਵੰਜਣਾ ਚਾਹੁੰਦਾ ਹਾ। ਨਾਰੰਗੀ ਨਾਲ ਮਲੋਹੀਆ ਹੁਸੈਨ ਤੇ ਹਕੀਮ ਅਹਮਦ ਹੁਸੈਨ ਦਿਆਂ ਕਈ ਵਾਰੀ ਗੱਲ ਹੀ ਕੀਤੀਆਂ ਹਨ, ਪਰ ਉਹਦੇ ਰੱਲੇ ਘਰ ਤਾਈਂ ਨਾ ਵੰਜ ਸਕਿਆ ਹਾ। ਅੱਜ ਨਾਰੰਗੀ ਉੱਥਾਂ ਵੰਜਣ ਦੀ ਗੱਲ ਕੀਤੀ ਤਾਂ ਉਹ ਕੋ ਖੁਸ਼ੀ ਥਈ। ਉਹ ਦੂਜੇ ॾींहुं नारंगी ਇਕੱਠੇ ਉਹ गली ताईं पुॼ ਗਿਆ जिथां हकीम अहमद हुसैन ते मलोहिया हुसैन दा घर हा। शाम थीवण वाली है, पर हकीम अहमद हुसैन दे मतब विच हरजी हुई एक दुनिया दी भीड़ है। उन्हां हकीम साहब को सलाम किया ते उनदी मुस्कार दी मोकल विचों एक राहदारी विच पिह गए। ਮਲੋਹੀਆ ਹੁਸੈਨ ਦੇ ਕਮਰੇ ਵਿੱਚ ਫਿੱਕਾ ਪੀਲਾ ਚਾਨਣ ਹੈ ਤੇ ਉਹ ਆਪਣੇ ਕਾਠ ਦੇ ਫਰਸ਼ ਉੱਤੇ ਨੱਚਦੀ ਪਈ ਹੈ। ਉਹ ਦੋਹੇ ਰੇਸ਼ਮੀ ਗਦੇਲਿਆਂ ਵਾਲੀਆਂ ਲੱਕੜ ਦੀਆਂ ਕੁਰਸੀਆਂ ਤੇ ਬਹਿ ਗਏ। ਇਹ ਭਾਵੇਂ ਇੱਕ ਖੁੱਲਾ ਕਮਰਾ ਹਾ, ਪਰ ਈ ਵੇਲੇ ਇਹਦਾ ਦ੍ਰਿਗ ਤੇ ਮੁਕਲਬ ਕਈ ਬੇ ਦ੍ਰਿਗ ਤੇ ਮੁਕਲਬ ਨਾਲ ਵੀ ਰਲ ਗਿਆ ਹਾ। ਉਹਨਾਂ ਜਾਣਿਆ ਉਹ ਅੰਦਰੂਨ ਮੁਲਤਾਨ ਦੇ ਇੱਕ ਬਏ ਅੰਦਰੂਨ ਤਾਣੀ ਪੁੱਜ ਗਏ ਹਨ, ਜਿੱਥਾਂ ਪੁਰਾਣੀਆਂ ਸ਼ੈਈ ਰਲ ਕੇ ਨਵੀਆਂ ਪਿਆ ਥੀਂਦੀਆਂ ਹਨ। ਸਾਹਮਣੇ ਇੱਕ ਸ਼ੀਸ਼ੇ ਦੇ ਅੰਦਰ ਵੀ ਮਲੋਹੀਆ ਹੁਸੈਨ ਨੱਚਦੀ ਪਈ ਹੈ। ਵਕਤ ਕਾਠ ਵਾਂਦਾ ਥੀ ਗਿਆ ਤੇ ਉਹ ਬਸ ਸ਼ੀਸ਼ੇ ਵਿੱਚ ਹੀ ਨੱਚਣ ਪੈ ਗਈ। ਵਕਤ ਨੱਚਦੇ ਨੱਚਦੇ ਪਰੇ ਕਿਥਾਈ ਲੱਗੀ ਗਈ। ਉਹ ਦੋਹੇ ਆਪਣੀਆਂ ਕੁਰਸੀਆਂ ਤੇ ਮਲੋਹੀਆ ਹੁਸੈਨ ਦੇ ਵੱਲਣ ਦੀ ਤਾਂਗ ਵਿੱਚ ਜੁੜੇ ਬੈਠੇ ਰਹਿ ਗਏ। ਇੱਕ ਫੇਰੀ ਨਾਰੰਗੀ ਕੋ ਲੱਗਿਆ ਜੋ ਇਹ ਕਮਰੇ ਵਿੱਚ ਬਹੁਤ ਸਾਰੀਆਂ ਉਹਨਾਂ ਨਿੱਕੀਆਂ ਨਿੱਕੀਆਂ ਸ਼ੈਈ ਦੀ ਹੋਂਦ ਹੈ ਜਿਹੜੀਆਂ ਵੱਡਿਆ ਥੀ ਕਿ ਦੁਨੀਆ ਵਿੱਚ ਮੋਰ, ਵਣ, ਨਦੀ ਜਾਂ ਚੰਦਰ ਬਣ ਸਕਦਿਆਂ ਹਨ। ਨਾਰੰਗੀ ਇੱਕ ਵਾਰੀ ਵਕਤ ਵਾਂਦੇ ਸ਼ੀਸ਼ੇ ਵਿੱਚ ਡਿੱਠਾ ਤੇ ਬੋਲੀ, ਇਹ ਨਾਚ ਕਾਠ ਤੂੰ ਸ਼ੀਸ਼ੇ ਤੇ ਵਤ ਸ਼ੀਸ਼ੇ ਤੂੰ ਅੱਗਾਂ ਕਿਥਾਈ ਪੁੱਜ ਗਿਆ ਹੈ। ਮੈਕੂ ਲੱਗਦੇ ਜੋ ਮਲੋਹੀਆ ਹੁਸੈਨ ਕਹੀਂ ਬਹੁ ਵੱਡੇ ਭੇਦ ਦੇ ਖੁੱਲਣ ਕੀਤੇ ਪਈ ਨੱਚਦੀ ਹੈ ਤੇ ਮੈਕੂ ਮਲੋਹੀਆ ਹੁਸੈਨ ਤੇ ਉਹਦੇ ਨਾਚ ਬਾਰੇ ਜੋ ਕੁਝ ਦੱਸਿਆ ਹਾ ਇਹ ਤੂੰ ਵੱਧ ਕਰ ਹੈ। ਉਹ ਬੋਲਿਆ, ਮਲੋਹੀਆ ਹੁਸੈਨ ਨਿਤ ਨਵੀਂ ਹੈ। ਮਲੋਹੀਆ ਹੁਸੈਨ ਰੋਜ਼ ਪ੍ਰਹਲਾਦ ਭਗਤ ਦੇ ਮੰਦਰ ਦੀ ਨਰਤਕੀ ਪਦਮਾਵਤੀ ਦੇ ਨਾਚ ਦੀ ਗੋਲ ਵਿੱਚ ਨਿਕਲਦੀ ਹੈ। ਇਹ ਉਹ ਅਸਮਾਨੀ ਨਾਚ ਨੂੰ ਹਿੱਕ ਹਿੱਕ ਅੰਗ ਕਰਕੇ ਭੋਏ ਤੇ ਘਿਨ ਆਂਦੀ ਤੇ ਹੌਲੇ ਹੌਲੇ ਪੂਰਾ ਪਈ ਕਰੇਂਦੀ ਹੈ। ਉਹ ਦੋਹੇ ਅਸਮਾਨੋਂ ਭਾ ਚੋਰੀ ਕਰਨ ਦੇ ਇੱਕ ਪੁਰਾਣੇ ਧਿਆਨ ਨੂੰ ਮੁਸਕੇ। ਨਾਰੰਗੀ ਕਮਰੇ ਕੋ ਇੱਕ ਫੇਰੀ ਵਤ ਡਿੱਠਾ। ਮਲੋਹੀਆ ਹੁਸੈਨ ਦੇ ਨਾਚ ਦਾ ਖਾਨਾ ਪਿੜਖਾਨਾ ਕਾਠ ਭਾਲਿਆ। ਈ ਕਲਾ ਦੇ ਉਹ ਅੰਗ ਡਿੱਠੇ ਜਿਹੜੇ ਮੁਲਤਾਨ ਸ਼ਹਿਰ ਦੀ ਇੱਕ ਨਰਤਕੀ ਸ਼ੀਸ਼ੇ ਵਿੱਚੋਂ ਬਾਹਰ ਘਿਨ ਆਈ ਹੈ। ਉਹ ਕੋ ਲੱਗਿਆ ਜੋ ਕਈ ॾींहुं ਈ ਕਾਠ ਦੇ ਫਰਸ਼ ਉੱਤੇ ਉਹ ਅਸਮਾਨੀ ਨਾਚ ਸਮੋਰਾ ਲਿਆ ਸੀ। ਇੱਕ ਵੇਲਾ ਈ ਕਮਰੇ ਵਿੱਚ ਗੁਜ਼ਰ ਗਿਆ। ਵਤ ਉਹਨਾਂ ਮਲੋਹੀਆ ਹੁਸੈਨ ਕੋ ਸ਼ੀਸ਼ੇ ਵਿੱਚ ਦੂਰੋਂ ਆਂਦੇ ਹੋਏ ਡਿੱਠਾ। ਮਲੋਹੀਆ ਹੁਸੈਨ ਆਪਣੇ ਸ਼ੀਸ਼ੇ ਤੋਂ ਬਾਹਰ ਦੇ ਕਮਰੇ ਦੇ ਕਾਠ ਤੇ ਕਦਮ ਧਰਿਆ ਤੇ ਉਹਨਾਂ ਕੋ ਦੇਖ ਕੇ ਮੁਸਕੀ। ਹਕੀਮ ਅਹਿਮਦ ਹੁਸੈਨ ਮਤਬ ਵਿੱਚੋਂ ਉੱਠੀ ਕੇ ਆ ਗਿਆ ਹਾ। ਈ ਵੇਲੇ ਉੱਥਾਂ 4 ਜਣੇ ਦੇਵਤਾਵੇਂ ਦੇ ਜ਼ਮਾਨੇ ਤੋਂ ਬਾਹਰ ਆਪਣੀ ਹੋਂਦ ਵਿੱਚ ਬੈਠੇ ਹਨ। ਈ ਵੇਲੇ ਦੇਵਤਾਵੇਂ ਤੇ ਖੁਦਾਵੇਂ ਅੱਗੋਂ ਲੋਕਾਂ ਦੀ ਆਪਣੀ ਗਾਲ ਪਈ ਬਕਤੀ ਹੈ। ਈ ਲਾਜ਼ੇ ਵਿੱਚ ਮੁਲਤਾਨ ਦੀ ਮਲੋਹਾ ਹੁਸੈਨ ਤੇ ਉੱਚ ਦੀ ਨਾਰੰਗੀ ਆਮੂ ਸਾਮੂ ਬੈਠਾ ਹਨ। ਇਹ ਦੋਹੇ ਤ੍ਰੇਮਤੀ ਈ ਘੜੀ ਦੇ ਸੋਭ ਨੂੰ ਸਮਝਦਿਆਂ ਤੇ ਇੱਕ ਦੂਜੇ ਦੀ ਸੂਹ ਵਿੱਚ
ਮੁਸਕਦੀਆਂ ਪਿਆ ਹਨ। ਇੱਕ ਤ੍ਰੇਮਤ ਦਾ ਪਿਓ ਹਕੀਮ ਅਹਿਮਦ ਹੁਸੈਨ ਮੁਲਤਾਨ ਦੀ ਹਿਕਮਤ ਦਾ ਜਾਣੂ ਤੇ ਦੂਜੀ ਤ੍ਰੇਮਤ ਦਾ ਪਿਓ ਜਿੰਦ ਵਡਾ ਸੁਨਾਰਾ ਉੱਚ ਦੇ ਕਿੱਸਿਆਂ ਦਾ ਸੁਣਾਣੂ ਹਾ। ਇਹ ਘੜੀ ਵਿੱਚੋਂ ਮਲਈਆ ਹੁਸੈਨ ਉੱਠੀ ਕੇ ਅੰਦਰ ਗਈ ਤੇ ਸਭ ਦੇ ਕੀਤੇ ਮੁਲਤਾਨ ਦੀ ਖੀਰਣੀ ਦੀਆਂ ਲੰਗਰੀਆਂ ਘਿਨ ਆਈ। ਮਲਈਆ ਹੁਸੈਨ ਅਸਮਾਨੀ ਨਾਚ ਦਾ ਹਾਲ ਦਿੱਤਾ ਤੇ ਆਪਣੇ ਕਾਠ ਤੇ ਇੰਦੇ ਖੰਡ ਤੇ ਮੰਡਲ ਦਿਖਾਏ। ਸਾਰੇ ਅੰਗ ਤੇ ਉਪ ਅੰਗ ਜਿਹੜੇ ਅਸਮਾਨੀ ਸੁਭਾਵੇਂ ਵਿੱਚੋਂ ਭੋਏ ਤਾਣੀ ਘਿਨ ਆਈ ਹੈ ਸਿਤਰੇ। ਉਹਨਾਂ ਪੁਖੜਿਆਂ ਦਾ ਕਿੱਸਾ ਕੀਤਾ ਜਿਨ੍ਹਾਂ ਉੱਤੇ ਦੇਵਤਾਵੇਂ ਦਾ ਪਹਰਾ ਹਾ। ਉਹ ਕਮਰੇ ਦੀ ਛੱਤ ਤਲੇ ਹੀਰ ਦੇ ਕਤਲ ਦੀ ਘਾਬਰ, ਨੀਲੇ ਸਿੱਲੇ ਦੀ ਔਦਰ, ਮੀਆਂ ਕੈਸਰ ਗੁਰੂ ਦੇ ਸ਼ਗਨ, ਰਾਹਤ ਪਟੋਲੀ ਤੇ ਹਬੀਬ ਫੁਲਾਹੀ ਦੀ ਪ੍ਰੀਤ, ਨਾਰੰਗੀ ਦੇ ਉੱਚ ਤੋਂ ਮੁਲਤਾਨ ਤਾਈਂ ਦੇ ਪੰਧ ਤੇ ਅਮੀਰ ਭੰਵਰ ਦੀ ਦੁਨੀਆ ਦੇ ਸਭ ਕਿੱਸੇ ਕਈ ਹਿੱਕੇ ਚੌਕਟੇ ਵਿੱਚ ਜੜ ਦਿੱਤੇ, ਜਿਵੇਂ ਰੰਗੋ ਰੰਗ ਮੱਛਾਂ ਹਿੱਕੇ ਪਾਣੀਆਂ ਵਿੱਚ ਇਕੱਠਿਆਂ ਹੋਵਨ। ਹਕੀਮ ਅਹਿਮਦ ਹੁਸੈਨ ਬੋਲਿਆ, ਇਹਨਾਂ ਸਾਰਿਆਂ ਗਾਲੀ ਕੂ ਹਿੱਕ ਤ੍ਰੇਮਤ ਦੇ ਉੱਚ ਤੋਂ ਮੁਲਤਾਨ ਤਾਈਂ ਦੇ ਪੰਧ ਪੈ ਗੰਢੀਂਦਨ। ਮੈਦੇ ਤੇ ਮਲਈਆ ਹੁਸੈਨ ਕੀਤੇ ਖੁਸ਼ੀ ਦੀ ਗਾਲ ਹੈ ਜੋ ਅੱਜ ਨਾਰੰਗੀ ਇੱਥਾਂ ਆਈ ਹੈ। ਹਕੀਮ ਅਹਿਮਦ ਹੁਸੈਨ ਉਕੂ ਤੇ ਨਾਰੰਗੀ ਕੋ ਦੇਖ ਕੇ ਮੁਸਕਿਆ ਤੇ ਵਤ ਬੋਲਿਆ, ਬਸ ਮਾਵਾਂ ਹੀ ਬਾਲ ਨਹੀਂ ਜਣੇ ਜਾਂ, ਸ਼ਾਹਰ ਵੀ ਆਪਣੇ ਬਾਲ ਜਣੇ ਦਨ। ਇਹ ਸ਼ਾਹਰ ਆਪਣੀ ਬੇਮਿਹਰ ਸੌਦਾਗਰੀ, ਤਾਰੀਖ ਤੇ ਰੂਹਾਨੀਅਤ ਤੋਂ ਅਗੂਹੇ ਆਪਣੇ ਬਾਲੇ ਦੀ ਪ੍ਰੀਤ ਦਾ ਵੀ ਸਮਝ ਸੁਹੇਂਦਨ। ਇੱਕ ਸ਼ਾਹਰ ਹੀ ਦੂਜੇ ਸ਼ਾਹਰ ਦਾ ਉਹਦੀ ਪੁਰਾਣੀ ਕੁੰਜ ਵਟਾਵਣ ਵਿੱਚ ਹੱਥ ਵੰਡਦੇ। ਉੱਚ ਮੁਲਤਾਨ ਸ਼ਾਹਰ ਦੀ ਬਹੁ ਸਾਰੀ ਧੀਰ ਬਧਵਾਈ ਹੈ। ਉਹਨਾਂ ਦੂਹੇ ਹਕੀਮ ਅਹਿਮਦ ਹੁਸੈਨ ਨੂੰ ਡਿਠਾ। ਉਹਨਾਂ ਕੋ ਲੱਗਿਆ ਜੋ ਮੁਲਤਾਨ ਸ਼ਾਹਰ ਦੇ ਕਤਲਾਮ ਤੇ ਨੀਲਿਆਂ ਸਿੱਲਾਂ ਦੀ ਬੇਮੁਹਾਬਾ ਦੀ ਖਾਲੀ ਵਿੱਚੋਂ ਇੱਕ ਜਣਾ ਵੱਲ ਜੀਵਨ ਦੀ ਗਾਲ ਪਿਆ ਕਰੇਂਦੇ। ਜੀ ਦੋਸਤੋ, ਇਹ ਹੀ ਸਈਂ ਰਿਫਤ ਅਬਾਸ ਦੇ ਨਾਵਲ ਦੀ 28ਵੀਂ ਦਰੀ ਜਿਹੜੀ ਮੈਂ ਅੱਜ ਤੁਹਾਡੇ ਨਾਲ ਸਾਂਝੀ ਕੀਤੀ ਹੈ। ਅਗਲੀ ਦਰੀ ਘਿਨ ਕੇ ਵੱਲ ਹਾਜ਼ਰ ਥੀ ਸਾਂ। ਆਪਣੇ ਦੋਸਤ, ਆਪਣੇ ਹੋਸਟ ਗਦਨਫਰ ਅਬਾਸ को इजाजत ॾियो। रब सोने दे हवाले।